H1B ਵੀਜ਼ੇ ਨੂੰ ਲੈ ਕੇ ਜਿਹੜੀਆਂ ਵੱਡੀਆਂ ਕੰਪਨੀਆਂ ਆ ਗੂਗਲ, ਮਾਈਕਰੋਸਾਫਟ, ਐਪਲ ਉਹਨਾਂ ਨੇ ਆਪਣੇ EMPLOYEES ਨੂੰ ਕਿਹਾ ਵੀ ਜੇ ਤੁਹਾਡਾ ਵੀਜ਼ਾ ਐਕਸਟੈਂਡ ਹੋਣਾ ਆ ਤੁਸੀਂ ਇੰਡੀਆ ਨਾ ਜਾਓ। ਬੈਟਰ ਇਹ ਆ ਵੀ ਇੱਥੇ ਹੀ ਜਿਹੜਾ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ। ਕਾਰਨ ਕੀ ਹੋਇਆ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਦਸੰਬਰ 15 ਤੋਂ ਬਾਅਦ ਅਪਾਇੰਟਮੈਂਟਸ ਬਣੀਆਂ ਹੋਈਆਂ ਸੀਗੀਆਂ, ਉਹਨਾਂ ਨੇ ਆਪਣਾ H1B ਵੀਜ਼ਾ ਐਕਸਟੈਂਡ ਕਰਾਉਣਾ ਸੀ। ਉਹ 5-5 6-6 ਮਹੀਨੇ ਅਪਾਇੰਟਮੈਂਟਸ ਡਿਲੇ ਹੋ ਗਈਆਂ, ਜਿਹਦੇ ਕਰਕੇ ਹੁਣ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਜੋ ਇੰਡੀਆ ਦੇ ਵਿੱਚ ਗਏ ਹੋਏ ਆ ਉਹ ਬੜੇ ਪੈਨਿਕ ਆ। ਕਈਆਂ ਦੀਆਂ ਫੈਮਲੀਆਂ ਇੱਥੇ ਆ, ਵਾਈਫਸ ਇੱਥੇ ਆ, ਕਿਸੇ ਦਾ ਹਸਬੈਂਡ, ਕਿਸੇ ਦਾ ਬੱਚੇ, ਤੇ ਉਹ ਹੁਣ ਲੀਗਲ ਵੀ ਆ ਰਿਹਾ ਆ ਵੀ ਉਹ ਇੰਨੇ ਮਹੀਨੇ ਉੱਥੇ ਕੰਮ ਕਰ ਸਕਦੇ ਆ ਜਾਂ ਨਹੀਂ। ਇਨ ਦਾ ਮੀਨ ਟਾਈਮ ਜੇ ਕੰਪਨੀ ਉਹਨਾਂ ਨੂੰ ਲੇ ਆਫ ਕਰ ਦਿੰਦੀ ਆ, ਆਊਟ ਆਫ ਸਟੇਟਸ ਹੋ ਜਾਣਾ ਆ। ਕਹਿੰਦੇ ਵੀ ਮਾਸ ਕੈਂਸਲੇਸ਼ਨ ਹੋਈ ਆ ਅਪਾਇੰਟਮੈਂਟਸ ਦੀ ਦਸੰਬਰ 15 ਤੋਂ ਬਾਅਦ। ਇਹ ਪਹਿਲਾਂ ਵੀ ਜਿਹੜਾ USCIS ਨੇ ਕਿਹਾ ਸੀ ਵੀ ਅਸੀਂ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਸਾਰਾ ਕੁਝ ਜਿਹੜਾ ਚੈੱਕ ਕਰਾਂਗੇ। ਤੇ ਹੁਣ ਰੀਸਕੈਜੂਅਲ ਜੋ ਹੋ ਰਹੀਆਂ ਹੈਗੀਆਂ ਸਟੈਂਪਿੰਗ ਅਪਾਇੰਟਮੈਂਟਸ, ਉਹ ਕਹਿੰਦੇ ਅਕਤੂਬਰ 26 ਤੱਕ ਹੋ ਰਹੀਆਂ। ਇੱਕ ਜਿਹੜੀ ਨਿਊਜ਼ ਆਊਟਲੈਟ ਆ ਉਹ ਰਿਪੋਰਟ ਕਰ ਰਹੀ ਆ। ਇਹ ਬਹੁਤ ਵੱਡਾ ਕਹਿੰਦੇ ਵੀ ਇਮੀਗ੍ਰੈਂਟ ਕਮਿਊਨਿਟੀਜ਼ ਦੇ ਵਿੱਚ ਪੈਨਿਕ ਜਿਹੜਾ ਹੋਇਆ ਹੈਗਾ, ਖਾਸ ਕਰਕੇ ਜਿਹੜੇ ਪ੍ਰੋਫੈਸ਼ਨਲਸ ਆ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਆ ਤੇ ਬਾਹਰ ਸਟੈਂਪ ਲਵਾਉਣ ਲਈ ਗਏ ਹੈਗੇ ਆ। ਅਟਾਰਨੀ ਨੇ ਵਾਰਨਿੰਗ ਕੀਤੀ ਆ ਤੇ ਇਹ ਕਹਿੰਦੇ ਵੀ ਕਾਫੀ ਲੀਗਲੀ ਚੈਲੰਜਿੰਗ ਹੈਗਾ ਆ, ਤੇ ਇਹਦੇ ਚ ਕੁਝ ਹੋ ਵੀ ਨਹੀਂ ਸਕਦਾ। ਇੱਕ ਸੰਗੀਤਾ ਮੁਗੂਥਾਨ ਨਾਮ ਦੀ ਬੀਬੀ ਆ, ਇਮੀਗ੍ਰੇਸ਼ਨ ਅਟਾਰਨੀ ਆ। ਉਹਨਾਂ ਨੇ ਇਹ ਕਿਹਾ ਆ ਵੀ EMPLOYERS ਦੇ ਕੋਲ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਆ, ਖਾਸ ਕਰਕੇ H1B ਐਪਲੀਕੈਂਟਸ, ਵੀ ਅਸੀਂ ਰਿਮੋਟਲੀ ਕੰਮ ਕਰ ਸਕਦੇ ਆ ਜਿੰਨਾ ਚਿਰ ਤੱਕ ਸਾਡੇ ਜਿਹੜੀ ਸਟੈਂਪ ਨਹੀਂ ਲੱਗਦੀ ਹੈਗੀ। ਹਾਲਾਂਕਿ ਉਹਦੇ ਤੇ ਵੀ ਕੀ ਹੋਊਗਾ ਬਾਅਦ ਦੇ ਵਿੱਚ, ਇਮੀਗ੍ਰੇਸ਼ਨ ਵਾਲੇ ਕਹਿੰਦੇ ਵੀ ਜੇ ਤੁਸੀਂ ਰਿਮੋਟਲੀ ਕਰਨਾ ਆ ਤਾਂ ਫਿਰ H1B ਵੀਜ਼ੇ ਦਾ ਕੀ ਕੰਮ ਹੈਗਾ। ਸੋ ਇਹ ਵੀ ਇੱਕ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ। ਖਾਸ ਕਰਕੇ H1B ਵੀਜ਼ੇ ਨੂੰ ਲੈ ਕੇ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਟਾਈਮ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਸਟਕ ਹੈਗੇ ਆ। ਉਹ ਹੁਣ ਵਾਪਸ ਨਹੀਂ ਆ ਸਕਦੇ ਹੈਗੇ। ਸੋ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਜਾਣਾ ਸੀ, ਉਹਨਾਂ ਨੇ ਟਿਕਟਾਂ ਵੀ ਲਈਆਂ ਸੀਗੀਆਂ, ਉਹ ਆਲਰੇਡੀ ਉਹਨੀ ਟਿਕਟਾਂ ਕੈਂਸਲ ਕਰ ਦਿੱਤੀਆਂ ਹੈਗੀਆਂ। ਉਹ ਕਹਿੰਦੇ ਵੀ ਅਸੀਂ ਹੁਣ ਜਾਣਾ ਨਹੀਂ ਹੈਗਾ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਵੱਡੀਆਂ ਕੰਪਨੀਆਂ ਨੇ ਕਹਿਤਾ ਆਪਣੇ EMPLOYEES ਨੂੰ ਕਿ ਤੁਸੀਂ ਅਮਰੀਕਾ ਨੂੰ ਛੱਡ ਕੇ ਬਾਹਰ ਨਾ ਜਾਓ ਜਿੰਨਾ ਚਿਰ ਤੱਕ ਜਿਹੜਾ ਰਾਮ ਰੌਲਾ ਚੱਲ ਰਿਹਾ ਹੈਗਾ ਇਮੀਗ੍ਰੇਸ਼ਨ ਦਾ, ਇਹ ਠੰਡਾ ਨਹੀਂ ਪੈਂਦਾ ਹੈਗਾ। ਸੋ ਪਰ ਲੋਕ ਇਸ ਟਾਈਮ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟਕ ਹੈਗੇ ਆ, ਕਿਉਂਕਿ $1 ਲੱਖ ਦਾ ਜਿਹੜਾ ਫੀਸ ਹੈਗੀ ਆ ਉਹਨੂੰ ਲੈ ਕੇ ਵੀ ਕਨਫਿਊਜ਼ਨ ਆ ਬਹੁਤ ਸਾਰਾ, ਵੀ ਕਿਤੇ ਇਹ ਨਾ ਹੋਵੇ ਮੁੜ ਕੇ ਜਿਹੜਾ ਕੰਪਨੀਆਂ ਨੂੰ $100,000 ਦੇਣਾ ਪਵੇ ਤੇ ਕੰਪਨੀਆਂ ਕਹਿਣ ਨਹੀਂ ਵੀ ਅਸੀਂ ਤਾਂ ਇਹ ਅਫੋਰਡ ਨਹੀਂ ਕਰ ਸਕਦੀਆਂ ਹੈਗੀਆਂ। ਸੋ ਰਾਈਟ ਨਾਓ H1B ਵੀਜ਼ੇ ਨੂੰ ਲੈ ਕੇ ਸਿਚੁਏਸ਼ਨ ਕਾਫੀ ਜਿਹੜੀ ਆ ਖਰਾਬ ਬਣੀ ਹੋਈ ਹੈਗੀ ਆ। ਅੱਜ ਫੇਰ ਇੱਕ ਵਾਰੀ ਜਿਹੜੀ US ਦੀ ਡਿਪਾਰਟਮੈਂਟ ਆ, USCIS, ਆਈ ਥਿੰਕ ਇੰਡੀਅਨ ਐਮਬੈਸੀ ਵਾਲਿਆਂ ਨੇ ਵੀ ਦੁਬਾਰਾ ਪੋਸਟ X ਦੇ ਉੱਤੇ ਪਾਈ ਆ ਵੀ 15 ਦਸੰਬਰ ਤੋਂ ਬਾਅਦ ਦੇ ਵਿੱਚ ਇਕੱਲੇ H1 ਨਹੀਂ, H4 ਵਾਲੇ ਜਿਹੜੇ ਉਹਨਾਂ ਦੇ ਉੱਤੇ ਡਿਪੈਂਡੈਂਟ ਹੁੰਦੇ ਆ, ਉਹਨਾਂ ਸਾਰੇ ਵੀਜ਼ੇਜ਼ ਦੀ ਜਿਹੜੀ ਐਕਸਟੈਂਡਡ ਵੈਟਿੰਗ ਦੇ ਕਰਕੇ ਸਾਰੇ ਮੁਲਕਾਂ ਦੇ, ਡਜ਼ ਨਾਟ ਮੈਟਰ ਵੀ ਇਕੱਲੇ ਇੰਡੀਆ ਦੇ ਆ, ਜਿੰਨੇ ਵੀ H1B ਤੇ H4 ਦੇ ਉੱਤੇ ਇੱਥੇ ਆ ਰਹੇ ਆ, ਉਹਨਾਂ ਦੀ ਜਿਹੜੀ ਵੈਟਿੰਗ ਆ ਉਸ ਨੂੰ ਵਧਾਇਆ ਜਿਹੜਾ ਉਹ ਜਾਵੇਗਾ। ਤੇ ਇਸ ਲਈ ਜਿਹੜੀਆਂ ਕੈਂਸਲੇਸ਼ਨਸ ਤੇ ਜਿਹੜੇ ਡਿਲੇ ਆ ਉਸ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਉੱਥੇ ਵਾਪਰੀਆਂ ਹੈਗੀਆਂ। ਸੋ ਵੇਖੋ ਕੀ ਅੱਗੇ ਜਿਹੜਾ ਇੱਧਰ ਬਣਦਾ ਆ, ਪਰ ਲੋਕ ਖਾਸੀ ਮੁਸ਼ਕਿਲਾਂ ਦੇ ਵਿੱਚ ਫਸੇ ਪਏ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਕੰਪਨੀਆਂ ਤਾਂ ਇਹੀ ਸਲਾਹ ਦੇ ਰਹੀਆਂ ਵੀ ਭਾਈ ਜੇ ਬਗੈਰ ਜਾਏ ਤੁਹਾਡਾ ਸਰਦਾ ਹੈ ਤੇ ਨਾ ਹੀ ਜਾਓ ਤਾਂ ਜਿਹੜੀ ਉਹ ਚੰਗੀ ਗੱਲ ਆ। ਅਦਰਵਾਈਜ਼ ਉੱਧਰ ਗਏ ਸਟੈਂਪ ਲਵਾਉਣ ਦੇ ਲਈ ਜਾਂ ਜੋ ਵੀ ਕਰਨ ਦੇ ਲਈ ਤੁਸੀਂ ਜਾਣਾ ਆ ਤਾਂ ਫਿਰ ਤੁਹਾਨੂੰ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਜੀ।